ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਰਡ ਸੈਕਸ਼ਨ 'ਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਯੂਕੇ ਦੀ ਲੇਬਰ ਸਰਕਾਰ ਦੇ ਫੋਰਨ ਸੈਕਟਰੀ ਡੇਵਿਡ ਲੈਮੀ ਭਾਰਤ ਯਾਤਰਾ ਤੇ ਗਏ ਨੇ। ਸੋ BBC ਵੱਲੋਂ ਜੱਗੀ ਜੋਲ ਸੰਬੰਧੀ ਮਿਸਟਰ ਲੈਮੀ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਜੱਗੀ ਜੋਲ ਦੀ ਰਿਹਾਈ ਦੇ ਮੁੱਦੇ ਨੂੰ ਭਾਰਤ ਸਰਕਾਰ ਕੋਲ ਉਠਾਇਆ ਹੈ। ਉਹਨਾਂ ਦੇ ਜਵਾਬ ਤੋਂ ਲੱਗਾ ਕਿ ਉਹਨਾਂ ਨੇ ਇਸ ਕੇਸ ਤੇ ਕਾਨੂੰਨੀ ਨੁਕਤੇ ਦੀ ਗੱਲ ਤਾਂ ਕੀਤੀ ਹੈ, ਪਰ ਜੱਗੀ ਜੋਲ ਦੀ ਰਿਹਾਈ ਸੰਬੰਧੀ ਭਾਰਤ ਤੇ ਕੋਈ ਮਜ਼ਬੂਤ ਦਬਾਅ ਨਹੀਂ ਬਣਾਇਆ। ਸੋ ਇਹ ਬੜੀ ਸ਼ਰਮਨਾਕ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਲਰੇਡੀ ਇਸ ਇਸ਼ੂ ਦੇ ਉੱਤੇ ਗੱਲਬਾਤ ਕੀਤੀ ਸੀ, ਕਿਉਂਕਿ ਜਗਤਾਰ ਸਿੰਘ ਜੌਲ, ਜਿਨ੍ਹਾਂ ਨੂੰ ਪਿਆਰ ਨਾਲ ਜੱਗੀ ਜੌਲ ਕਿਹਾ ਜਾਂਦਾ, ਇਸ ਵੇਲੇ ਲਗਭਗ 7 ਸਾਲ ਉਹਨਾਂ ਨੂੰ ਹੋ ਗਏ ਨੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਸੜਦਿਆਂ। ਇੱਕ ਜ਼ਮਾਨਾ ਹੁੰਦਾ ਸੀ, ਅੰਗਰੇਜ਼ੀ 'ਚ ਵੀ ਇਹੀ ਐਕਸਪ੍ਰੈਸ਼ਨ ਹੁੰਦੀ ਸੀ ਕਿ ਰੋਟਿੰਗ ਇਨ ਦਾ ਪ੍ਰਿਜ਼ਨ, ਔਰ ਪੰਜਾਬੀ 'ਚ ਵੀ ਅਸੀਂ ਇਹੀ ਕਹਿੰਦੇ ਸੀ। ਔਰ ਜੇ ਭਾਰਤ ਦੀਆਂ ਜੇਲ੍ਹਾਂ ਦਾ ਹਾਲ ਦੇਖੋ, ਔਰ ਜਿੱਥੇ ਜਿਸ ਲੈਵਲ ਦੇ ਉੱਤੇ ਟਾਰਚਰ ਔਰ ਦੂਸਰਾ ਆਮ ਵਾਂਗ ਗੱਲ ਹੈ, ਤਾਂ ਫਿਰ ਇਹ ਸੜਨ ਤੋਂ ਵੀ ਬਦਤਰ ਲਫ਼ਜ਼ ਇਸ ਦੇ ਲਈ ਜਿਹੜਾ ਉਹ ਜਵਾਨੀਆਂ ਗਾਲਣ ਵਾਲਾ, ਬਰਬਾਦ ਕਰਨਾ ਔਰ ਕਿਸੇ ਦਾ ਅੰਤ ਕਰਨਾ, ਜਾਂ ਇਹਨੂੰ ਕਹੋ ਕਿ ਤਿਲ ਤਿਲ ਕਰਕੇ ਮਰਨਾ, ਇਹ ਇਸ ਦੇ ਬਰਾਬਰ ਹੈ। ਫਿਰ ਕੋਈ ਇਸ 7 ਸਾਲ 'ਚ ਕੋਈ ਟਰਾਇਲ, ਕੋਈ ਪ੍ਰੋਪਰ ਕਿਸੇ ਕਿਸਮ ਦਾ ਕਿਸੇ ਕੰਢੇ ਨਾ ਲੱਗਣਾ। ਔਰ ਇਹ ਜੱਗੀ ਜੌਲ ਜਿਹੜਾ ਬ੍ਰਿਟਿਸ਼ ਸਿਟੀਜ਼ਨ ਹੈ, ਔਰ ਇੰਨੀਆਂ ਹਕੂਮਤਾਂ ਇਹਨਾਂ 7 ਸਾਲਾਂ ਦੇ ਵਿੱਚ 6 ਵਿਦੇਸ਼ ਮੰਤਰੀ ਬਦਲੇ, ਜਿਨ੍ਹਾਂ ਤੋਂ ਉਹਨਾਂ ਦੀ ਫੈਮਿਲੀ ਨੇ ਵੀ, ਔਰ ਜਿਹੜਾ ਸਕਾਟਲੈਂਡ ਜਿੱਥੇ ਰਹਿੰਦੇ ਨੇ ਉਹਨਾਂ ਦਾ MP ਜਿਹੜਾ ਇਸ ਵਾਰ ਨਹੀਂ ਜਿੱਤਿਆ, ਉਹਨੇ ਕਿੰਨੀ ਵਾਰੀ ਪਾਰਲੀਮੈਂਟ 'ਚ ਇਸ਼ੂ ਚੁੱਕਿਆ। ਇੱਕ ਸਟੇਜ 'ਤੇ 100 ਤੋਂ ਜ਼ਿਆਦਾ, ਸ਼ਾਇਦ 140 ਦੇ ਕਰੀਬ ਜਿਹੜੇ ਉਹਨਾਂ ਦੇ MP ਸੀ, ਉਹਨਾਂ ਨੇ ਫੋਰਨ ਸੈਕਟਰੀ ਨੂੰ ਲਿਖਿਆ। ਹੁਣ ਇਹ ਆਸ ਬੱਝੀ ਸੀ ਕਿ ਵੀ ਕਿਉਂਕਿ ਲੇਬਰ ਗਵਰਨਮੈਂਟ ਜਿਹੜੀ ਹੋਂਦ ਦੇ ਵਿੱਚ ਆਈ ਹੈ ਔਰ ਉਹਨਾਂ ਨੇ ਰਿਕਾਰਡ ਤੋੜਿਆ, ਕੰਜ਼ਰਵੇਟਿਵਸ ਦੀ ਬੁਰੀ ਤਰ੍ਹਾਂ ਸ਼ਿਕਸਤ ਹੋਈ, ਔਰ 3 ਇਸ਼ੂਜ਼ ਦੇ ਉੱਤੇ ਜਿਸ ਦੇ ਉੱਤੇ ਲੌਬੀ ਸਿੱਖਾਂ ਦੇ ਗਰੁੱਪਾਂ ਵੱਲੋਂ ਰਹੀ, ਔਰ ਜਿਸ ਦੇ ਉੱਤੇ ਜਿਹੜਾ ਹੁਣ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਹੈ, ਔਰ ਈਵਨ ਜਿਹੜਾ ਉਹਨਾਂ ਦਾ ਸੈਕਟਰੀ ਆਫ ਸਟੇਟ, ਜਾਂ ਜਿਹਨੂੰ ਉਹ ਫੋਰਨ ਸੈਕਟਰੀ ਕਹਿੰਦੇ ਨੇ UK, ਸਾਡੀ ਟਰਮ ਫੋਰਨ ਮਿਨਿਸਟਰ ਹੋਏਗੀ, ਡੇਵਿਡ ਲੈਮੀ। ਇਹ ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਅਸੀਂ ਕਿਹਾ ਸੀ ਕਿ ਵੀ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਵੀ ਸ਼ੈਡੋ ਗਵਰਨਮੈਂਟਸ ਹੁੰਦੀਆਂ ਨੇ, ਡੇਵਿਡ ਲੈਮੀ ਜੱਗੀ ਜੌਲ ਦੇ ਮੁੱਦੇ ਦੇ ਉੱਤੇ ਬਹੁਤ ਐਕਟਿਵ ਸੀ ਜਦੋਂ ਇਹ ਆਪੋਜੀਸ਼ਨ ਦੇ ਵਿੱਚ ਸੀ, ਔਰ ਉਹਨੇ ਲਗਾਤਾਰਤਾ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਪੂਰੀਆਂ ਪੋਸਟ ਪਾਉਣੀਆਂ, ਔਰ ਉਹਨੇ ਹਮੇਸ਼ਾ ਇਹ ਕਿਹਾ ਕਿ ਵੀ ਇਹ ਜੂਨ 2022 ਦੇ ਵਿੱਚ ਇਹਦਾ ਟਵੀਟ ਸੀ ਇਹਦਾ ਡੇਵਿਡ ਲੈਮੀ ਦਾ ਕਿ ਮਿਸਟਰ ਜੌਲ ਹੈਜ਼ ਬੀਨ ਇਨ ਪ੍ਰਿਜ਼ਨ ਫॉर 1700 ਡੇਜ਼ ਵਿਦਆਊਟ ਡਿਊ ਪ੍ਰੋਸੈਸ। ਔਰ ਉਦੋਂ ਲਿਜ਼ ਟਰਸ ਜਿਹੜੀ ਪ੍ਰਾਈਮ ਮਿਨਿਸਟਰ ਸੀਗੀ, ਜਿਹੜੀ ਬੋਰਿਸ ਜੌਨਸਨ ਤੋਂ ਬਾਅਦ ਥੋੜ੍ਹੇ ਟਰਮ ਲਈ ਰਹੀ, ਫਿਰ ਰਿਸ਼ੀ ਸੁਨਕ ਆ ਗਿਆ, ਔਰ ਫਿਰ ਉਹਨੂੰ ਕਿਹਾ ਸੀ ਕਿ ਵੀ ਇਹ ਜੱਗੀ ਜੌਲ ਦੀ ਆਰਬਿਟਰਰੀ ਡਿਟੈਂਸ਼ਨ ਹੈ and said she must secure his release। ਇਹ ਉਦੋਂ ਇਹ ਡੇਵਿਡ ਲੈਮੀ ਜਿਹੜਾ ਆਪੋਜੀਸ਼ਨ ਦੇ ਵਿੱਚ ਸੀ, ਫਿਰ ਉਹਨੇ ਕਿਤੇ ਉਸ ਤੋਂ ਬਾਅਦ ਫਿਰ ਲਿਖਿਆ ਕਿ ਮਿਸਟਰ ਜੌਲ ਹੈਡ ਬੀਨ ਡਿਟੇਨਡ ਵਿਦ ਨੋ ਲੀਗਲ ਬੇਸਿਸ, ਕੋਈ ਕਾਨੂੰਨੀ ਨੁਕਤਾ ਨਹੀਂ ਹੈ। ਔਰ ਹੁਣ ਜਦੋਂ ਕਿ ਉਹਨੇ ਜਾਣਾ ਸੀ, ਉਹਨਾਂ ਦੀ ਫੈਮਿਲੀ ਨੇ ਵੀ, ਗੁਰਪ੍ਰੀਤ ਉਹਨਾਂ ਦੇ ਬ੍ਰਦਰ ਨੇ ਵੀ ਕਿਹਾ, ਔਰ ਸਿੱਖ ਫੈਡਰੇਸ਼ਨ UK ਨੇ ਇਸ ਦੇ ਉੱਤੇ ਪੂਰੀ ਸਟੇਟਮੈਂਟਸ ਅਸੀਂ ਡਿਸਕਸ ਕੀਤੀ ਸੀ ਕਿ ਵੀ ਇਹ ਜਿਹੜਾ ਮਿਸਟਰ ਡੇਵਿਡ ਲੈਮੀ ਇਸ ਇਸ਼ੂ ਨੂੰ ਚੁੱਕੇ। ਔਰ ਅੱਜ ਇੱਕ BBC ਦੇ ਵਿੱਚ ਸਟੋਰੀ ਜਿਹੜੀ ਉਹਨਾਂ ਦੇ ਨਾਲ ਇਸ ਇਸ਼ੂ ਤੇ ਇੰਟਰਵਿਊ BBC ਨੇ ਕੀਤਾ, ਔਰ ਇਹਦੇ 'ਚ ਜਿਹੜੀ ਹੈਡਲਾਈਨ ਦਿੱਤੀ ਹੈ, ਫੋਰਨ ਸੈਕਟਰੀ ਆਸਕਸ ਫॉर ਪ੍ਰੋਗਰੈਸ ਓਵਰ ਸਕਾਟ ਡਿਟੇਨਡ ਇਨ ਇੰਡੀਆ, ਕਿ ਸਕਾਟਲੈਂਡ ਦਾ ਸ਼ਹਿਰੀ, ਉਸ ਦੇ ਬਾਰੇ ਕੇਸ ਦੀ ਕੀ ਪ੍ਰੋਗਰੈਸ ਹੈ ਇਹ ਪੁੱਛਿਆ। ਹੁਣ ਇਹ ਬਿਲਕੁਲ ਅਲਟੂਗੈਦਰ ਡਿਫਰੈਂਟ ਪਹੁੰਚ ਹੈ। ਇੱਕ ਇਹ ਹੈ ਕਿ ਟੂ ਸੀਕ ਹਿਜ਼ ਰਿਲੀਜ਼, ਕਿ ਕਹਿਣਾ ਕਿ ਵੀ ਆਰਬਿਟਰੀ ਡਿਟੈਂਸ਼ਨ ਹੈ, ਔਰ ਹਾਲਾਂਕਿ ਇਹ ਕੋਈ ਵਿਜ਼ਿਟ ਫੋਰਨ ਸੈਕਟਰੀ ਦੀ ਇੰਡੀਆ ਸਪੈਸੀਫਿਕ ਨਹੀਂ ਸੀ, ਏਸ਼ੀਆਨ ਦੀ ਮੀਟਿੰਗ ਲਾਓਸ ਦੇ ਵਿੱਚ ਹੋ ਰਹੀ ਹੈ, ਸਟਾਪ ਓਵਰ ਸੀ ਫॉर 1 ਨਾਈਟ, ਪਰ ਉਹਦੇ 'ਚੋਂ ਫੋਰਨ ਮਿਨਿਸਟਰ ਨੂੰ ਵੀ ਮਿਲਿਆ, S ਜੈ ਸ਼ੰਕਰ ਨੂੰ ਵੀ, ਮੋਦੀ ਨੂੰ ਵੀ ਮਿਲਿਆ, ਔਰ ਟ੍ਰੇਡ ਡੀਲ ਜਿਹੜੀ UK ਔਰ ਇੰਡੀਆ ਦੀ ਹੈ ਉਹਦੇ ਬਾਰੇ ਗੱਲਬਾਤ ਹੋਈ। ਔਰ ਜਿਹੜੀ ਉੱਥੇ ਗੱਲਬਾਤ ਪ੍ਰੈਸ ਨਾਲ ਹੋਈ, ਉਹਦੇ 'ਚ ਤਾਂ ਈਵਨ ਇਹ ਵੀ ਨਹੀਂ ਮੈਂਸ਼ਨ ਹੋਇਆ ਕਿ ਜੱਗੀ ਜੌਲ ਦਾ ਇਸ਼ੂ
ਇਹਨੇ ਡੇਵਿਡ ਲੈਮੀ ਨੇ ਰੇਜ਼ ਕੀਤਾ, ਪਰ BBC 'ਚ ਉਹਨੇ ਇਹ ਮੰਨਿਆ। ਉਹਨੇ ਕਿਹਾ ਕਿ ਜੀ ਮੈਂ ਜਿਹੜਾ ਇਹ ਉਸ ਤੋਂ ਪਹਿਲਾਂ ਮੈਂ ਲਿਖਦਾ ਰਿਹਾ ਜਦੋਂ ਮੈਂ ਸੀ ਆਪੋਜੀਸ਼ਨ, ਪਰ ਹੁਣ ਕਿਉਂਕਿ ਮੈਂ ਇੱਥੇ ਜਿਹੜਾ ਆਇਆ ਐਜ਼ ਏ ਫੋਰਨ ਸੈਕਟਰੀ ਆਇਆ ਔਰ he said I am here as foreign secretary today. This is serious issue that I have raised in the past and I am raising again. I can't go into the detail about those issue. ਔਰ ਉਹਨੇ ਕਿਹਾ ਜੀ ਇਹ ਪ੍ਰਾਈਵੇਟਲੀ ਇਸ਼ੂ ਚੁੱਕੇ ਜਾਂਦੇ ਨੇ, ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਮੈਂ ਜਿਹੜਾ ਇਸ ਬਾਰੇ ਇੰਨਾ ਹੀ ਕਹਿ ਸਕਦਾ ਕਿ ਵੀ ਮੈਂ ਲੀਗਲ ਪ੍ਰੋਸੈਸ ਦੇ ਉੱਤੇ ਗੱਲ ਕੀਤੀ ਹੈ। ਸੋ ਮੈਂ ਸਮਝਦਾ ਵੀ ਇਹ ਅਲਟੀਮੇਟਲੀ ਜਿਸ ਅੰਦਾਜ਼ ਦੇ ਵਿੱਚ ਵਿਦਨ 2 ਵੀਕਸ ਸਹੁੰ ਚੁੱਕਣ ਦੇ ਇਹ ਗਿਆ ਵੀ ਔਰ ਖੁੱਲ੍ਹ ਕੇ ਕਹਿ ਰਿਹਾ ਕਿ ਜੀ ਅਸੀਂ ਲੀਗਲ ਕੰਸਰਨ, ਲੀਗਲ ਪ੍ਰੋਗਰੈਸ ਕੀ ਹੈ 7 ਸਾਲ ਤੁਹਾਨੂੰ ਨਹੀਂ ਪਤਾ ਉੱਥੋਂ ਦਾ ਲੀਗਲ ਸਿਸਟਮ ਕੀ ਹੈ। ਗੱਲ ਜਦੋਂ ਕਿਸੇ ਨੂੰ ਛਡਾਉਣਾ ਹੁੰਦਾ ਹੈ, ਔਰ ਇਹ ਡਾਕਟਰ ਢਿੱਲੋਂ ਨੇ ਚੰਡੀਗੜ੍ਹ ਤੋਂ ਉਹ ਕਿਸੇ ਬਾਰੇ ਜ਼ਿਕਰ ਕਰਦੇ ਹੁੰਦੇ ਨੇ ਕਿ ਵੀ ਉਹਨੂੰ ਅੱਤਵਾਦੀ ਕਹਿ ਕੇ ਔਰ ਕਮਿਊਨਿਸਟ ਕਹਿ ਕੇ ਤ੍ਰਿਵੇਂਦਰਮ ਦੀ ਜੇਲ੍ਹ 'ਚ ਉਮਰ ਕੈਦ ਦਿੱਤੀ ਹੋਈ ਸੀ। ਉਹ ਕੇਸ ਮੈਨੂੰ ਯਾਦ ਨਹੀਂ ਹੈ ਕਿਹਦਾ ਨਾਂ ਹੈ। ਤੇ ਉਹ ਕਹਿੰਦੇ ਵੀ ਜਦੋਂ ਨੰਬੂਦਰੀ ਪਾਤ ਇਹ CPIM ਦੀ ਪਹਿਲੀ ਹਕੂਮਤ ਕੇਰਲਾ 'ਚ ਬਣੀ ਤੇ ਉਹ ਚੀਫ ਮਿਨਿਸਟਰ ਬਣਿਆ ਔਰ ਉਹ ਉਹਦਾ ਦੋਸਤ ਸੀ ਜਿਹਨੂੰ ਅੰਦਰ ਡੱਕਿਆ ਹੋਇਆ ਸੀ ਔਰ ਉਹ ਜਿਹੜਾ ਰੈਵੋਲੂਸ਼ਨਰੀ ਮਾਈਂਡਡ ਸੀ। ਕਹਿੰਦਾ ਨੰਬੂਦਰੀ ਪਾਤ ਨੇ ਤ੍ਰਿਵੇਂਦਰਮ ਰਾਜਧਾਨੀ ਹੈ ਕੇਰਲਾ ਦੀ ਔਰ ਤ੍ਰਿਵੇਂਦਰਮ ਦੀ ਉਹ ਜੇਲ੍ਹ 'ਚ ਸੀ। ਜਿਉਂ ਹੀ ਉਹਨੇ ਸਹੁੰ ਚੁੱਕੀ ਬਾਹਰ ਆਇਆ ਮਿਸਟਰ ਨੰਬੂਦਰੀ ਪਾਤ ਔਰ ਉਹਨੇ ਆਂਦੇ ਸਰਕਾਰੀ ਗੱਡੀ ਸੀ, ਉਹਨੂੰ ਕਿਹਾ ਕਿ ਵੀ ਜੇਲ੍ਹ ਨੂੰ ਲੈ ਚੱਲ ਗੱਡੀ। ਹੁਣ ਸਾਰਿਆਂ ਨੂੰ ਕੋਈ ਨਹੀਂ ਸੀ ਪਤਾ ਵੀ ਕੀ ਪ੍ਰੋਟੋਕਾਲ ਹੈ। ਹੁਣ ਜਦੋਂ ਜੇਲ੍ਹ ਦੇ ਦਰਵਾਜ਼ੇ ਤੇ ਗਈ ਔਰ ਦੂਜਾ ਸੁਪਰਡੈਂਟ ਦੂਜੇ ਤੀਜੇ ਆਏ ਭੱਜੇ ਵੀ ਕੀ ਹੈ, ਉਹਨੇ ਕਿਹਾ ਵੀ ਖੋਲੋ ਜੇਲ੍ਹ ਦਾ ਦਰਵਾਜ਼ਾ। ਕਿੱਥੇ ਆ ਉਹ ਜਿਹੜਾ ਸੀ ਉਹ ਸੁਪਰਡੈਂਟ ਔਰ ਦੂਜਾ ਕਰਕੇ ਉਹਨੇ ਉਹਨੂੰ ਹੱਥ ਫੜਿਆ ਉਹਦਾ, ਉਹਨੂੰ ਕਹਿੰਦਾ ਆ ਚੱਲ ਬਾਹਰ। ਉਹਨੂੰ ਉਹ ਨਾਲ ਲੈ ਆਪਣੀ ਗੱਡੀ 'ਚ ਬਿਠਾਇਆ ਤੇ ਆਪਣੇ ਰਾਜ ਭਵਨ ਲੈ ਆਇਆ। ਦੇਖੋ ਕੋਈ ਪ੍ਰੋਸੈਸ ਨਹੀਂ, ਕੋਈ ਦੂਜਾ ਨਹੀਂ ਜੀ, ਜ਼ਮਾਨਤ ਦੂਜੇ ਤੀਜੇ। ਉਹਨੇ ਕਿਹਾ ਵੀ ਜਦੋਂ ਫੈਸਲੇ ਲੈਣੇ ਹੁੰਦੇ ਨੇ ਜਿਹੜੇ ਲੋਕ ਸੱਚਮੁੱਚ ਮੈਟਰ ਕਰਦੇ ਨੇ ਔਰ ਜਿਨ੍ਹਾਂ ਨੇ ਕੋਈ ਡਿਸੀਜਨ ਉਹ ਇਵੇਂ ਡਿਸੀਜਨ ਲੈ ਜਾਂਦੇ। ਉਹਨੇ ਕਿਹਾ ਵੀ ਆ ਪੰਜਾਬ ਦਾ ਹਾਲ ਦੇਖ ਲਓ, ਹੁਣ ਤੁਸੀਂ ਬੈਠੇ ਰਹੋ, ਉੱਥੇ ਵੀ ਬੈਠੇ ਨੇ ਚੰਡੀਗੜ੍ਹ ਵੀ ਬੰਦੀ ਸਿੰਘਾਂ ਦੀ ਰਿਹਾਈ। ਜਦੋਂ ਤੁਹਾਡੀ ਹਕੂਮਤ 5 ਵਾਰ ਚੀਫ ਮਿਨਿਸਟਰ ਬਾਦਲ ਬਣਦਾ ਜਾਂ ਦੂਜਾ ਹੈ, ਇਹਨਾਂ ਨੂੰ ਨਜ਼ਰ ਨਹੀਂ ਆਇਆ ਕਿ ਵੀ ਉਹਨਾਂ 'ਚ ਈਵਨ ਇਹ ਲਿਖ ਕੇ ਦੇ ਰਹੇ ਨੇ ਕਿ ਜੀ ਜੇ ਦਵਿੰਦਰਪਾਲ ਭੁੱਲਰ ਨੂੰ ਅੰਮ੍ਰਿਤਸਰ ਭੇਜ ਦਿੱਤਾ ਜੇਲ੍ਹ 'ਚ ਆਪਣੇ ਘਰ ਦੇ ਨੇੜੇ ਤੇ ਇੱਥੇ ਤਾਂ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੋ ਜਾਏਗੀ। ਸੋ ਇਹ ਸਾਰੇ ਜਿਵੇਂ ਹੁਣ ਇਹੀ ਹਾਲ ਇਹਦਾ ਡੇਵਿਡ ਲੈਮੀ ਦਾ ਹੈ ਵੀ ਜੇ ਇਹ ਇੰਡੀਆ ਨੂੰ ਇਹ 2 ਟੁਕੇ ਹੋਏ ਕਿ ਜੀ ਇਹ ਸਾਡਾ ਸਿਟੀਜ਼ਨ ਹੈ, 7 ਸਾਲ ਹੋ ਗਏ ਨੇ, ਕੋਈ ਟਰਾਇਲ 'ਚ ਜਿਹੜੀ ਹੈ ਇਹ ਕੋਈ ਗਿਲਟ ਨਹੀਂ ਆਇਆ, ਟਰਾਇਲ ਤੁਸੀਂ ਕਰ ਹੀ ਨਹੀਂ ਰਹੇ, ਟਾਰਚਰ ਵੀ ਤੁਸੀਂ ਕੀਤਾ, ਆਰਬਿਟਰੀ ਅਰੈਸਟ ਕੀਤਾ, ਵੀ ਵਾਂਟ ਹਿਮ ਟੂ ਬੀ ਰਿਲੀਜ਼ਡ। ਅੱਛਾ, ਸੋ ਮੈਨੂੰ ਇਹ ਲੱਗਦਾ ਵੀ ਇਹ ਵੀ ਜਿਹੜੇ ਸਾਰੇ ਨੇ ਇਨ ਦਾ ਐਂਡ ਬਿਜ਼ਨਸ ਇੰਟਰਸਟ ਇਸ ਹੱਦ ਤੱਕ ਹਰ ਇੱਕ ਦੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਕਿ ਇਸ ਸਾਰੇ ਦੇ ਵੀ ਜਿਹੜੀ ਕੈਜੂਅਲਟੀ ਬਣਦੀ ਹੈ ਉਹ ਹਿਊਮਨ ਲਾਈਫ ਬਣ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਅੱਛੇ ਮੈਸੇਜ ਅੱਜ ਸਾਡੇ ਵਿਊਅਰਸ ਨੇ ਲਿਖੇ ਨੇ, ਐਵਰੀਡੇ ਲਿਖਦੇ ਨੇ। ਸੋ ਜਿਹੜੇ ਆਪਣੇ ਅੱਗੇ ਨਹੀਂ ਅੱਛੇ ਲਿਖਦੇ ਆ, ਬਟ ਜਿਸ ਤਰ੍ਹਾਂ ਕਿ ਫਤਿਹ ਦੇ ਮੈਸੇਜ ਹੁੰਦੇ ਨੇ, ਅੱਜ ਥੋੜੇ ਦੂਸਰੇ ਮੈਸੇਜ ਕਮੈਂਟ ਜਿਹੜੇ ਉਹਨਾਂ ਦੇ ਆਪਣੇ ਜਿਹੜੇ ਦਿਲ ਦੇ ਵਿਚਾਰ ਨੇ ਉਹ ਵੀ ਨੇ। ਧਰਮ ਸਿੰਘ ਜੀ ਫਤਿਹ ਬੁਲਾਉਂਦੇ ਨੇ, ਸੋਹਨ ਮਾਲ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਪਰਿੰਦਰ ਜੈ ਦੇਸ਼ ਜੀ ਵੀ ਸਾਨੂੰ ਫਤਿਹ ਬੁਲਾਉਂਦੇ। ਹਾਂਜੀ ਹਾਂਜੀ ਪੰਦੇਰ। ਸੋ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਹਰਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਸਿੰਘ ਜੀ ਫਤਿਹ ਬੁਲਾ ਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇਟਸ ਅਮੇਜ਼ਿੰਗ ਹਾਊ ਦਿਸ ਕਰਪਟ ਆਰੀਆ ਬਲਿਟਰਸ Canadian values. His statements show he don't belong in Canada. ਨਹੀਂ ਐਕਚੁਅਲੀ ਰਾਜਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹੀ ਗੱਲ ਗੁਰਪਤਵੰਤ ਸਿੰਘ ਪੰਨੂ ਨੇ ਕਹੀ ਕਿ ਵੀ ਤੁਸੀਂ ਤਾਂ ਮਦਰ ਇੰਡੀਆ ਇੱਥੇ ਬਹਿ ਕੇ ਤੂੰ MP ਹੈ ਇਲੈਕਟਡ, ਤੂੰ ਆਪਣੇ ਮੁਲਕ ਦੀ ਗੱਲ ਕਰਨ ਦੀ ਥਾਂ ਤੇ ਮਦਰ ਇੰਡੀਆ ਜਾ ਉੱਥੇ ਕਿ ਵੀ ਇਹ ਤੁਸੀਂ ਯੂ ਡੋਂਟ ਬਿਲੋਂਗ ਹੀਅਰ। ਜਿਹੜੇ ਵੀ ਤੁਹਾਡੇ ਨੇ ਹਿੰਦੂ ਤੋਂ ਵੀ ਪੈਕ ਕਰੋ ਔਰ ਜਾਓ, ਤੁਹਾਡੀ ਲਾਇਲਟੀ ਇੰਡੀਆ ਨਾਲ ਹੈ, ਕੈਨੇਡਾ ਨਾਲ ਨਹੀਂ ਹੈ। ਸੁਖ ਜੀਵਨ ਬੱਚੋ ਜੀ ਵੀ ਗੁੱਡ ਜੌਬ ਕੀਪ ਇਟ ਅਪ ਥੈਂਕਸ ਕਹਿੰਦੇ ਨੇ। ਹਰਜੋਤ ਮਾਲ ਜੀ ਵੀ ਨੇ ਔਰ ਰਣਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਕਿ ਦੇਖਣ ਸੁਣ TV 84 ਦੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਮਨਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਜੈ ਸ਼੍ਰੀ ਰਾਮ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਤਨਾਮ ਸਿੰਘ ਉਹਨਾਂ ਨੇ ਜੈ ਫਰੀ ਆਮ ਕਿਹਾ। ਓ
ਮਨ ਲੱਗ ਤੇ ਦੇ ਅੱਜ ਰਿਹਾ ਕੱਲ੍ਹ ਅੰਬਾਂ ਦਾ ਮੌਸਮ ਹੈ ਵੀ ਫ੍ਰੀ ਅੰਬ ਵੰਡੋ। ਜੈ ਫਰੀ ਵਾਓ ਸੋ ਅਮੇਜ਼ਿੰਗ। ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਔਰ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਮੈਂ ਹਿੰਦੂ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਰਿੰਦਰ ਸਿੰਘ। ਸਰ ਮੈਂ ਸੁਰਿੰਦਰ ਹਾਂਜੀ ਮੈਨੂੰ ਕਿਉਂ ਲੱਗ ਰਿਹਾ ਤਾਂ ਅੱਛਾ ਜੀ ਬਹੁਤ Sorry ਸ਼ੁਕਰੀਆ about that. ਭਾਈ ਸੁਰਿੰਦਰ ਸਿੰਘ ਜੀ, ਹਾਂਜੀ। ਤੁਸੀਂ ਫਤਿਹ ਬੁਲਾਈ ਔਰ ਤੁਸੀਂ ਆਏ ਹੋ ਹਾਂਜੀ ਪ੍ਰੋਗਰਾਮ। ਔਰ ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ, ਲੀਨ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਜਸਵੀਰ ਸਿੰਘ ਗਰੇਵਾਲ ਜੀ ਵੀ ਫਤਿਹ ਬੁਲਾਉਂਦੇ ਨੇ, ਦਲਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਦੋਨਾਂ ਨੂੰ। ਔਰ ਮੀਆਂ ਸਰਵਰ ਜੀ ਇਹ ਕਹਿੰਦੇ ਨੇ ਸਿੱਖਸ ਆਰ ਵੈਰੀ ਸਿਵਲਾਈਜ਼ਡ ਐਂਡ ਗੁੱਡ ਐਟ ਹਾਰਟ and always ready to help anyone, great people, our Punjabi brothers sisters। ਮੀਆਂ ਸਰਵਰ ਜੀ ਬਹੁਤ ਬਹੁਤ ਸ਼ੁਕਰੀਆ। ਔਰ ਇਹ ਠੀਕ ਹੈ ਕਿਉਂਕਿ ਇਹ ਬੇਸਿਕ ਪ੍ਰੋਗਰਾਮਿੰਗ ਹੀ ਇਹ ਹੈ ਵੀ ਇਨਸਾਨੀਅਤ ਇੱਕ ਵੱਡਾ ਧਰਮ ਹੈ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੱਕ ਪੰਜਾਬੀ ਵੀਰ ਹੋਣ ਦੇ ਨਾਤੇ ਇਸ ਗੁਣ ਨੂੰ ਪਛਾਣਦੇ ਹੋ ਔਰ ਉਸ ਨੂੰ ਤੁਸੀਂ ਬਿਲਕੁਲ ਉਸ ਦਾ ਇਜ਼ਹਾਰ ਕੀਤਾ ਹੈ। ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਇੱਕ ਝੂਠੇ ਹੀ ਨਹੀਂ, ਇਹ ਝੂਠੇ ਹੀ ਨਹੀਂ ਹੈ, ਅਕਿਰਤਕਨ, ਮਕਾਰ, ਬੇਈਮਾਨ, ਬਗੈਰਤ, ਸੌਰੀ ਗੱਦਾਰ, ਪਤਾ ਨਹੀਂ ਕੀ ਕਹਿੰਦੇ ਨੇ ਖੂਬਸੂਰਤ ਬੰਦੇ ਕੀ ਨਾ ਇਹ ਖੂਬਸੂਰਤ ਬੰਦੇ ਇਹੀ ਇਹਨਾਂ ਦੀ ਇਹ ਮਕਾਰੀ ਸਾਰੇ ਕੀ ਨੂੰ ਕਹਿੰਦੇ ਨੇ ਕਿ ਕਿਤਾਬ। ਹਾਂਜੀ ਹਾਂਜੀ ਦਵਿੰਦਰ ਸੰਧੂ ਜੀ ਖਾਲਸਾ ਜ਼ਿੰਦਾਬਾਦ। ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਹੰਗ ਸਿੰਘ ਜੀ ਕਹਿੰਦੇ ਨੇ ਮਰਡਰ ਇਹ ਕਰਨ ਸਿੱਖਾਂ ਦਾ ਤੇ ਧਰਤੀ ਪਲਿਊਟ ਸਿੱਖ ਕਰ ਰਹੇ ਨੇ। ਇਹ ਕਿਹੜੇ ਮੂੰਹ ਨਾਲ ਬੋਲ ਰਹੇ ਨੇ। ਬਿਲਕੁਲ ਹਾਂਜੀ ਬਹੁਤ ਸ਼ੁਕਰੀਆ ਨਿਹੰਗ ਸਿੰਘ। ਹਾਂਜੀ ਗੁਬਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਔਰ ਚੜ੍ਹਦੀ ਕਲਾ ਸਾਡੀ ਲੋਚਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਨਜੀਤ ਕੌਰ ਜੀ ਵੀ ਸਾਨੂੰ ਕਹਿੰਦੇ ਕਿ ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕਮਾਂਡੋ ਫੋਰਸ ਬਾਬਾ ਜੀ ਵੀ ਫਤਿਹ ਬੁਲਾਉਂਦੇ ਨੇ। ਕਰਮਜੀਤ ਸਿੰਘ ਜੀ ਕਹਿੰਦੇ ਨੇ ਆਪ ਦੋਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਸਟਰ ਮੈਟਲ ਕਹਿੰਦੇ ਨੇ ਫਤਿਹ। ਐਂਡ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਕਾਬਲ ਸਿੰਘ ਜੀ ਵੀ ਰੰਧਾਵਾ ਸਾਨੂੰ ਫਤਿਹ ਬੁਲਾਉਂਦੇ ਨੇ। ਜਸਵੀਰ ਸਿੰਘ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਸਿੰਘ ਗਰਚਾ ਜੀ ਵੀ ਫਤਿਹ। ਜਸਵੀਰ ਸਿੰਘ ਬਰਾੜ ਜੀ ਵੀ ਕਹਿੰਦੇ ਨੇ ਕਿ ਖਾਲਸਾਨ SFJ ਗੁਰਪਤਵੰਤ ਸਿੰਘ ਪੰਨੂ ਭਾਰਤ ਮਾਤਾ ਦਾ ਜਵਾਈ ਹੈ। ਖਾਲਸਾ ਜ਼ਿੰਦਾਬਾਦ। ਲਖਵਿੰਦਰ ਸਿੰਘ ਔਲਖ ਸਤਿ ਸ਼੍ਰੀ ਅਕਾਲ। ਖਾਲਸਾ ਜ਼ਿੰਦਾਬਾਦ। DJ ਵੀ ਫਤਿਹ ਬੁਲਾਉਂਦੇ ਨੇ। ਔਰ ਰਿਸ਼ੀ ਭਾਰਤਵਾਜ ਜੀ ਆਏ ਨੇ, ਇਹ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਡੀਅਰ ਡਾਕਟਰ ਅਮਰਜੀਤ, I was surprised by your reaction yesterday when you claimed that there are absolutely no similarities between Hinduism and Sikhism। ਇਹ ਹੁਣ ਸਾਡੇ ਪਿਆਰੇ ਭਾਰਤਵਾਜ ਜੀ ਆਏ ਨੇ, ਮੈਨੂੰ ਜ਼ਰਾ ਇਹਨਾਂ ਦੇ ਨਾਲ ਜਿਹੜਾ ਉਹ ਗੁਫ਼ਤਗੂ ਕਰ ਲੈਣ ਦਿਓ। ਉਹਨਾਂ ਨੇ ਫਿਰ ਥੱਲੇ ਲਿਖਿਆ ਇੱਕ ਪਾਸੇ ਤਾਂ ਸਾਨੂੰ ਰੈਟਲਡ ਕਿਹਾ, ਪਰ ਉਸ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਮੈਸੇਜ ਹੈ ਕਿ ਫਤਿਹ ਉਹਨਾਂ ਨੇ ਬੁਲਾਈ, ਅਸੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਜਿਹੜਾ ਇਹ ਕਹਿਣਾ ਹੈ ਕਲੇਮ ਕਿ ਕੋਈ ਸਿਮਿਲੈਰਿਟੀ ਨਹੀਂ ਹੈ ਹਿੰਦੂਇਜ਼ਮ ਔਰ ਸਿੱਖੀਜ਼ਮ ਦੇ ਵਿੱਚ, ਇਹ ਬੜੀ ਸਰਪ੍ਰਾਈਜ਼ਿੰਗ ਹੈ। ਰਿਸ਼ੀ ਭਾਰਦਵਾਜ ਜੀ, ਪਹਿਲੀ ਗੱਲ ਤਾਂ ਚਲੋ ਤੁਹਾਡਾ ਸ਼ੁਕਰੀਆ, ਤੁਸੀਂ ਆਉਂਦੇ ਹੋ ਤੇ ਸਾਨੂੰ ਵੀ ਗੱਲ ਕਰਨ ਦਾ ਮੌਕਾ ਮਿਲਦਾ ਇਸ ਐਂਗਲ ਤੋਂ ਕਿ ਮਕਾਰੀ ਬਦਦਿਆਨਤੀ ਕੀ ਹੁੰਦੀ ਹੈ। ਪਹਿਲੀ ਗੱਲ, ਜੇ ਤੁਹਾਨੂੰ ਸਿਮਿਲੈਰਿਟੀਜ਼ ਨਜ਼ਰ ਆਉਂਦੀ, ਚਲੋ ਮੰਨ ਲਓ ਤੁਹਾਡੇ ਆਰਟੀਕਲ 25B ਦੇ ਥੱਲੇ ਤੁਸੀਂ ਸਾਨੂੰ ਹਿੰਦੂ ਬਣਾਇਆ, ਜੋ ਸਲੂਕ ਪਿਛਲੇ 76-77 ਸਾਲਾਂ ਤੋਂ ਇਨ ਜਨਰਲ ਔਰ ਪਿਛਲੇ 40 ਸਾਲਾਂ ਤੋਂ ਇਨ ਪਾਰਟਿਕੂਲਰ ਤੁਹਾਡੀ ਹਕੂਮਤ, ਤੁਹਾਡੀ ਬਹੁ ਗਿਣਤੀ ਨੇ ਸਾਡੇ ਨਾਲ ਕੀਤਾ ਹੈ, ਇਹ ਸਿਮਿਲੈਰਿਟੀਜ਼ ਵਾਲੀਆਂ ਗੱਲਾਂ ਨੇ। ਜੇ ਸੱਚਮੁੱਚ ਤੁਹਾਨੂੰ ਇਹ ਹੁੰਦਾ ਹੈ ਕਿ ਭਾਈ ਅਸੀਂ ਤੇ ਤੁਸੀਂ ਕੋਈ ਸਾਂਝਾ ਰੱਖਦੇ ਆ, ਤੇ ਇਵੇਂ ਪੰਜਾਬੀ ਤਾਂ ਇਹ ਵੀ ਕਿਹਾ ਜਾਂਦਾ ਕਿ ਆਪਣਾ ਜੇ ਮਾਰੇਗਾ ਤੇ ਮਾਰ ਕੇ ਧੁੱਪੇ ਨਹੀਂ ਸੁੱਟੇਗਾ, ਛਾਂ 'ਚ ਸੁੱਟੇਗਾ। ਤੁਸੀਂ ਤਾਂ ਜੋ ਕੁਝ ਕੀਤਾ ਜਾਂ ਜੋ ਕੁਝ ਤੁਸੀਂ ਕਰ ਰਹੇ ਹੋ, ਈਵਨ ਇਹਨਾਂ ਧਰਤੀਆਂ ਤੇ ਆ ਕੇ ਵੀ, ਤੁਹਾਨੂੰ ਤਾਂ ਇਹ ਕਹਿਣ 'ਚ ਆਪਣੇ ਆਪ ਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਬਈ ਅਸੀਂ ਸਿਮਿਲਰ ਆ, ਜਾਂ ਜਿਹੜੇ ਲੋਕ ਤੁਹਾਡੇ ਤੋਂ ਵੀ ਅੱਗੇ, ਚਲੋ ਕੱਲ ਤੁਸੀਂ ਇਹ ਕਿਹਾ ਸੀ ਕਿ ਸਿੱਖ ਇੱਕ ਅੱਡ ਮਜ਼ਹਬ ਹੈ, ਪਰ ਤੁਹਾਡੀ ਇਹ ਕਲਾਸ ਤਾਂ ਫਿਰ ਵੀ ਸਾਨੂੰ ਹਿੰਦੂ ਕਹਿ ਕੇ ਜਿਹੜੀ ਹੈ ਉਹ ਨਾਲ ਦੇ ਨਾਲ ਮਾਰ, ਇਵੇਂ ਨਹੀਂ ਹੁੰਦਾ ਕਿ ਵੀ ਜਾਂ ਤੁਸੀਂ ਜਿਹੜਾ ਹੈ ਉਹ ਜਿਵੇਂ ਇੱਥੋਂ ਵਾਲੇ ਕਹਿੰਦੇ ਨੇ ਕਿ ਯੂ ਕਾਂਟ ਹੈਵ ਦਾ ਕੇਕ ਐਂਡ ਈਟ ਇਟ ਟੂ, ਇਸ ਪਾਰਟ ਨੂੰ
ਸੈਕੰਡਲੀ ਜਿਹੜੀ ਬੁਨਿਆਦੀ ਫਿਲਾਸਫੀ ਹੁੰਦੀ ਹੈ ਉਹਦੇ 'ਚ ਦੇਖੋ ਜਿਹੜੀਆਂ ਚੀਜ਼ਾਂ ਤਾਂ ਕੁਝ ਕਲਚਰ ਦੀਆਂ ਹੁੰਦੀਆਂ ਨੇ, ਤਹਿਜ਼ੀਬ ਦੀਆਂ ਹੁੰਦੀਆਂ, ਜੇ ਖਾਣੇ ਨਾਲ ਸੰਬੰਧ ਹੈ, ਪਹਿਰਾਵੇ ਨਾਲ ਸੰਬੰਧ ਹੈ, ਕਾਫੀ ਹੱਦ ਤੱਕ ਹੋਰ ਉਹ ਤਾਂ ਜਿਸ ਤਹਿਜ਼ੀਬ ਦੇ ਵਿੱਚ ਕੋਈ ਗਰੋਹ ਹੁੰਦਾ ਹੈ, ਉਹ ਹੁਣ ਜਿਹੜੇ ਤਿੰਨੋਂ ਹੀ ਮਜ਼ਹਬ ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ ਮਿਡਲ ਈਸਟ 'ਚ ਆਏ, ਉਹਨਾਂ ਦੇ ਤਾਂ ਪੈਗੰਬਰ ਵੀ ਸਾਂਝੇ ਨੇ। ਉਹਨਾਂ ਦੇ ਵਿੱਚ ਉਹੀ ਜਿਹੜੇ ਅਬਰਾਹਿਮ ਨੇ ਉਹ ਇਸਲਾਮ ਦੇ ਵਿੱਚ ਹਜ਼ਰਤ ਇਬਰਾਹੀਮ ਨੇ, ਉਹੀ ਡੇਵਿਡ ਇਸਲਾਮ ਦੇ ਵਿੱਚ ਹਜ਼ਰਤ ਦਾਊਦ ਨੇ, ਉਹੀ ਜੀਸਸ ਹਜ਼ਰਤ ਈਸਾ ਨੇ। ਲੇਕਿਨ ਇਹਦੇ ਬਾਵਜੂਦ ਕਿਸੇ ਨੇ ਇਹ ਤਾਂ ਨਹੀਂ ਕਲੇਮ ਕੀਤਾ ਹੈ ਕਿ ਜੀ ਜਿਹੜੇ ਕ੍ਰਿਸਚਨ ਨੇ ਉਹ ਯਹੂਦੀ ਨੇ, ਜਾਂ ਕਿਸੇ ਨੇ ਕਿਹਾ ਹੋਇਆ ਕਿ ਯਹੂਦੀ ਮੁਸਲਮਾਨ ਨੇ, ਜਾਂ ਕਿਸੇ ਮੁਸਲਮਾਨ ਯਹੂਦੀਆਂ ਨੇ ਕਿਹਾ ਹੋਇਆ ਕਿ ਮੁਸਲਮਾਨ ਯਹੂਦੀ ਨੇ। ਸੋ ਉਹਨਾਂ 'ਚੋਂ ਤੁਸੀਂ ਗਰੋ ਹੁੰਦੇ ਹੋ, ਕੁਝ ਚੀਜ਼ਾਂ ਕਾਮਨ ਪ੍ਰੈਕਟਿਸ ਰਹਿੰਦੀਆਂ ਨੇ। ਸਾਡੇ ਮਾਮਲੇ 'ਚ ਤਾਂ ਅਸੀਂ ਤੁਹਾਡੇ ਰਾਮ ਜੀ, ਕ੍ਰਿਸ਼ਨ ਜੀ, ਦੂਜੇ ਅਵਤਾਰਾਂ ਨੂੰ ਨਹੀਂ ਮੰਨਦੇ। ਅਸੀਂ ਕੋਈ ਗੁਰਦੁਆਰਿਆਂ 'ਚ ਜਨਮ ਅਸ਼ਟਮੀ ਜਾਂ ਰਾਮਨੌਮੀ ਤਾਂ ਨਹੀਂ ਮਨਾਉਂਦੇ। ਉਹਨਾਂ ਦੇ ਤਾਂ ਉਹ ਪੈਗੰਬਰ ਵੀ ਕਾਮਨ ਨੇ ਔਰ ਉਹਨਾਂ ਦੇ ਉਸ ਦੇ ਨਾਲ ਵੀ ਸੰਬੰਧ ਹੈ। ਸੈਕੰਡਲੀ, ਜਿਵੇਂ ਮੈਂ ਤੁਹਾਡੇ ਹੀ ਸ਼ੰਕਰਾਚਾਰੀਆ ਨੂੰ ਕੋਟ ਕੀਤਾ ਸੀ, ਤੁਸੀਂ ਜਾ ਕੇ ਦੇਖ ਲੈਣਾ, ਉਹਨੂੰ ਪੁੱਛਿਆ ਜਾਂਦਾ ਵੀ ਹਿੰਦੂ ਦੀ ਡੈਫੀਨੇਸ਼ਨ ਕੀ ਹੈ, ਹਿੰਦੂ ਤੁਸੀਂ ਕਿਹਨੂੰ ਕਹਿੰਦੇ ਹੋ? ਉਹਨੇ ਦੋ ਗੱਲਾਂ ਕਹੀਆਂ। ਉਹਨੇ ਕਿਹਾ ਜੀ ਪਹਿਲਾ ਤਾਂ ਜਿਹੜਾ ਗਊ ਮਾਤਾ ਨੂੰ ਮਾਤਾ ਮੰਨ ਕੇ ਉਹਦੀ ਪੂਜਾ ਕਰਦਾ ਹੁਣ ਇਹ, ਔਰ ਦੂਸਰਾ ਜੋ ਉਹਨਾਂ ਨੇ ਹੁਣ ਪਹਿਲੀ ਗੱਲ ਤੇ ਜੇ ਗਊ ਮਾਤਾ ਦੀ ਗੱਲ ਕਰੀਏ ਤੇ ਅਸੀਂ ਤਾਂ ਨਾ ਗਊ ਮਾਤਾ ਨੂੰ ਨਹੀਂ ਮੰਨਦੇ। ਹਾਂ, ਕਿਉਂਕਿ ਐਗਰੀਕਲਚਰ ਬੇਸਡ ਹੋਣ ਕਰਕੇ ਆਪਣੇ ਗਾਂ ਜਾਂ ਮੱਝਾਂ ਜਾਂ ਦੂਜੇ ਜੋ ਵੀ ਪਸ਼ੂ ਨੇ, ਜਿੰਨਾ ਪਿਆਰ ਪੰਜਾਬੀ ਸਿੱਖ ਕਿਸਾਨ ਕਰਦਾ ਆਪਣੇ ਜਾਨਵਰਾਂ ਨੂੰ, ਤੁਸੀਂ ਤਾਂ ਗਊ ਮਾਤਾ ਦੀ ਪੂਜਾ ਦਾ ਢੰਗ ਰੱਖਿਆ ਹੋਇਆ। ਕਦੇ ਕਿਸੇ ਸ਼ਹਿਰ ਦੇ ਲਾਲੇ ਦੀ ਉਹ ਬਾਹਰ ਬੋਰੀਆਂ ਜਿਹੀਆਂ 'ਚ ਰੱਖਿਆ ਹੁੰਦਾ, ਉਹ ਮੂੰਹ ਮਾਰਦੇ ਤਾਂ ਡੰਡਾ ਮਾਰ ਕੇ ਉਹ ਜੋ ਕਰਦੇ ਸੀ ਹਾਲ, ਤੁਸੀਂ ਵੀ ਦੇਖਦੇ ਹੋ, ਅਸੀਂ ਦੇਖਿਆ ਹੋਇਆ ਵੀ ਕਿੰਨੀ ਕੁ ਤੁਸੀਂ ਪੂਜਾ ਕਰਦੇ ਹੋ ਗਾਂ ਦੀ। ਲੇਕਿਨ ਸ਼ੰਕਰਾਚਾਰੀਆ ਦੀ ਡੈਫੀਨੇਸ਼ਨ ਮੁਤਾਬਕ ਹਿੰਦੂ ਉਹ ਹੈ ਜਿਹੜਾ ਗਾਂ ਨੂੰ ਮਾਂ ਮੰਨ ਕੇ ਉਹਦੀ ਪੂਜਾ ਕਰਦਾ ਹੈ। ਦੂਸਰਾ ਕਿ ਉਹ ਪੂਰਵ ਜਨਮ ਤੇ ਪੁਨਰ ਜਨਮ ਇਹਦੇ 'ਚ ਯਕੀਨ ਰੱਖਦਾ ਹੈ। ਸਾਡਾ ਇਹਦੇ 'ਚ ਕੋਈ ਯਕੀਨ ਨਹੀਂ ਹੈ। ਸਾਡੇ ਲਈ ਤਾਂ ਜਿਵੇਂ ਮੈਂ ਕਿਹਾ ਸੀ ਕਿ ਇਹ ਠੀਕ ਹੈ ਵੀ ਰੈਫਰੈਂਸ ਦੇ ਵਿੱਚ ਜਿਹੜਾ ਉਹ ਮਾਈਥੋਲੋਜੀਕਲ ਰੈਫਰੈਂਸ ਤੁਹਾਨੂੰ ਮਿਲ ਜਾਏਗੀ, ਲੇਕਿਨ ਜਦੋਂ ਸਿੱਖੀ ਸਿਧਾਂਤ ਦੀ ਗੱਲ ਆਈ ਉਦੋਂ ਇਹ ਗੱਲ ਬੜੀ ਕਲੈਰਿਟੀ ਦੇ ਨਾਲ ਕਲੀਅਰ ਹੈ ਕਿ ਭਾਈ ਸਾਡੇ ਲਈ ਇਹ ਇਨਸਾਨੀ ਜੀਵਨ ਪਵਿੱਤਰ ਹੈ। ਪਹਿਲਾਂ ਅਸੀਂ ਕੀ ਸੀ, ਬਾਅਦ 'ਚ ਇਹ ਅਕਾਲ ਪੁਰਖ ਦਾ ਮਹਿਕਮਾ ਹੈ। ਇਹਦੇ 'ਚ ਅਸੀਂ ਕੋਈ ਈਵਨ ਨਾ ਧਰਤੀ ਦੀ ਕ੍ਰੀਏਸ਼ਨ ਨੂੰ ਲੈ ਕੇ, ਨਾ ਪਹਿਲੇ ਜਨਮ ਤੇ ਅਗਲੇ ਜਨਮ ਨੂੰ ਲੈ ਕੇ। ਹਾਂ, ਇਹ ਹੈ ਕਿ ਭਾਈ ਇਹ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਿ ਵੀ ਇਹ ਜ਼ਿੰਦਗੀ ਜਿਹੜੀ ਹੈ ਇਹ ਅਸੀਂ ਰੱਬ ਦੀ ਯਾਦ 'ਚ ਗੁਜ਼ਾਰਨੀ ਹੈ। ਔਰ ਇਹ ਸਾਨੂੰ ਜਿਹੜਾ ਹੈ ਤੁਹਾਡੇ ਲਈ ਤਾਂ ਦੇਵ, ਤੁਸੀਂ ਤਾਂ 33 ਕਰੋੜ ਦੇਵੀ ਦੇਵਤੇ ਮੰਨਣ ਵਾਲੇ ਹੋ। ਸਾਡਾ ਸਿਧਾਂਤ ਇਹ ਹੈ ਕਿ ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ, ਕਿ ਵੀ ਈਵਨ ਦੇਵਤੇ ਵੀ, ਐਂਜਲਸ ਵੀ ਇਹ ਡ੍ਰੀਮ ਕਰਦੇ ਨੇ ਕਿ ਅਸੀਂ ਹਿਊਮਨ ਬੀਇੰਗ ਬਣ ਜਾਈਏ। ਸੋ ਸਾਡੇ ਲਈ ਕੋਈ ਦੇਵਤਾ ਜਿਹੜਾ ਇਨਸਾਨ ਨਾਲੋਂ ਉੱਪਰ ਨਹੀਂ ਹੈ, ਕਿਉਂਕਿ ਇਹ ਇਸ ਕਿਸਮ ਦੀ ਪਵਿੱਤਰ ਇਹ ਸਾਡੀ ਵਜੂਦ ਹੈ, ਸਾਡੀ ਦੇਹ ਹੈ, ਜਿਸ ਬਾਰੇ ਜਿਨ੍ਹਾਂ ਭਗਤਾਂ ਦਾ ਤੁਸੀਂ ਰੈਫਰੈਂਸ ਕਰਦੇ ਸੀ ਉਹਨਾਂ ਦਾ ਹੀ ਇਹ ਫਰਮਾਨ ਹੈ ਕਿ ਭਾਈ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ, ਕਿ ਜੋ ਸਾਰੇ ਬ੍ਰਹਿਮੰਡ 'ਚ ਹੈ, ਕਾਸਮੋਸ 'ਚ ਹੈ, ਉਹ ਪਿੰਡ 'ਚ ਹੈ, ਬਾਡੀ 'ਚ ਹੈ। ਔਰ ਜਿਹਨੇ ਇਸ ਨੂੰ ਲੱਭਿਆ ਉਸ ਨੂੰ ਉਸ ਬ੍ਰਹਿਮੰਡ ਦੀ ਰਿਅਲਾਈਜੇਸ਼ਨ ਹੋਈ। ਸੋ ਸਾਡੇ ਲਈ ਕੋਈ ਪਹਿਲਾ ਤੇ ਪਿਛਲਾ ਕੋਈ ਮੈਟਰ ਨਹੀਂ ਕਰਦਾ। ਹਾਂ, ਅਸੀਂ ਇਹ ਮੰਨਦੇ ਹਾਂ ਕਿ ਭਾਈ ਅਕਾਊਂਟੇਬਿਲਟੀ ਹੈਗੀ ਹੈ। ਉਹ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਹ ਜਿਹੜਾ ਜੀਵਨ ਦੇ ਵਿੱਚ ਵੀ ਉਹੀ ਸਿਧਾਂਤ ਹੈ ਜੋ ਪਲਾਂਟਸ ਦਾ ਹੈ, ਜੋ ਦੂਜੇ ਦਾ ਹੈ, ਕਿ ਜੋ ਬੀਜੋਗੇ ਉਹ ਵੱਢੋਗੇ। ਔਰ ਇਹ ਹੁਣ ਤੁਸੀਂ ਇਹਦੇ 'ਚ ਸਿਮਿਲੈਰਿਟੀਜ਼ ਦੱਸ ਦਿਓ, ਕਿਹੜੀਆਂ ਸਿਮਿਲੈਰਿਟੀਜ਼ ਨੇ? ਨਹੀਂ, ਤੁਸੀਂ ਜਨੇਊ ਪਾਉਣ ਦੇ ਨਾਲ ਤੁਹਾਡੀ ਬਿਗਨਿੰਗ ਹੁੰਦੀ ਹੈ, ਔਰ ਉਸ ਤੋਂ ਬਿਨਾਂ ਜਿਹੜਾ ਔਰ ਜਨੇਊ ਤੁਸੀਂ ਜਿਹੜਾ ਹੈ ਉਹ ਬ੍ਰਾਹਮਣ, ਕਸ਼ਤਰੀ, ਵੈਸ਼ ਹੀ ਪਾ ਸਕਦਾ, ਸ਼ੂਦਰ ਤੇ ਔਰਤ ਨੂੰ ਤਾਂ ਪਾ ਨਹੀਂ ਸਕਦੇ। ਸਾਡੇ ਹੈ ਵੀ ਖਾਵੋ ਪੀਵੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ, ਕਿ ਭਾਈ ਇਹ ਤਾਂ ਸਾਰਿਆਂ ਦੇ ਲਈ ਖੁੱਲ੍ਹ ਕੇ ਹੈ। ਸਾਡਾ ਅੰਮ੍ਰਿਤ ਬ੍ਰਾਹਮਣ ਤੋਂ ਸ਼ੂਦਰ ਤੱਕ ਹਰ ਇੱਕ ਦੇ ਲਈ ਹੈ, ਬਰਾਬਰੀ ਦੀ ਗੱਲ ਹੈ ਕਿ ਭਾਈ ਸੰਗਤ ਵੀ ਪੰਗਤ ਵੀ, ਨਾ ਪੰਗਤ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੈ ਨਾ ਸੰਗਤ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੈ। ਸੋ ਸਿਮਿਲੈਰਿਟੀ ਤੁਹਾਡਾ, ਔਰ ਇਹੀ ਨਹੀਂ ਵੀ ਤਿੰਨਾਂ ਦੇ ਬ੍ਰਾਹਮਣ, ਕਸ਼ਤਰੀ, ਵੈਸ਼ ਨੂੰ ਜਿਹੜਾ ਉਹ ਜਨੇਊ ਪਾਇਆ ਜਾਂਦਾ,
ਜਨਾਊ ਦਾ ਇੱਕ ਨੂੰ ਰੇਸ਼ਮ ਦਾ ਹੈ, ਇੱਕ ਨੂੰ ਸੂਤ ਦਾ, ਇੱਕ ਨੂੰ ਉੱਨ ਦਾ ਹੈ। ਜੀ ਕਿਉਂਕਿ ਉਹਦੇ ਚ ਵੀ ਔਰ ਮਹੀਨੇ ਵੀ ਅੱਡ-ਅੱਡ ਨੇ ਕਿ ਬਸੰਤ ਦੇ ਮੌਸਮ 'ਚ ਬ੍ਰਾਹਮਣ ਨੂੰ ਜਨਾਊ ਹੈ। ਸੋ ਗੁਰੂ ਨਾਨਕ ਸਾਹਿਬ ਨੇ ਜਿਸ ਦਿਨ ਪੰਡਤ ਦਾ ਹੱਥ ਫੜ ਕੇ ਕਿਹਾ ਸੀ ਕਿ ਭਾਈ ਇਹ ਜਿਹੜਾ ਤੇਰਾ ਜਨਾਊ ਹੈ ਡਿਸਕ੍ਰਿਮੀਨੇਟਰੀ ਹੈ, ਇਹ ਮੈਨੂੰ ਕਬੂਲ ਨਹੀਂ ਹੈ, ਉਦੋਂ ਨਹੀਂ ਲਾਈਨ ਤਾਂ ਖਿੱਚੀ ਗਈ ਸੀ। ਔਰ ਉਸ ਲਾਈਨ ਦੇ ਥੱਲੇ ਹੀ ਫਿਰ ਤੁਸੀਂ ਇੱਕ ਪ੍ਰਿੰਸੀਪਲ ਸਿੱਖੀ ਦਾ ਤੁਹਾਡਾ ਸਭ ਕੁਝ ਹੀ ਵਰਣ ਆਸ਼ਰਮ ਤੇ ਖੜਾ ਹੈ। ਜੇ ਬ੍ਰਾਹਮਣ ਕਸ਼ਤਰੀ ਵੈਸ਼ੂ ਤੁਸੀਂ ਗਾਂਧੀ ਤੋਂ ਲੈ ਕੇ ਕਿਸੇ ਦਾ ਦੱਸ ਦਿਓ, ਉਹਨੇ ਕਿਹਾ ਹੋਏ ਵੀ ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ, ਉਹ ਤਾਂ ਕਹਿੰਦੇ ਹਾਂ ਸ਼ੂਦਰਾਂ ਨਾਲ ਸਲੂਕ ਚੰਗਾ ਹੋਣਾ ਚਾਹੀਦਾ, ਉਹ ਤਾਂ ਤੁਹਾਡੀ ਰੀੜ੍ਹ ਦੀ ਹੱਡੀ ਹੈ। ਤੇ ਸਾਡੇ ਇੱਥੇ ਇਹ ਹੈ ਕਿ ਭਾਈ 4 ਵਰਣ 1 ਵਰਣ ਕਰਾਇਆ, ਕਿ ਸਾਡੇ ਲਈ ਕੋਈ ਇਹ ਨਹੀਂ ਹੈ ਕਿ ਬ੍ਰਾਹਮਣ ਨੇ ਵਿਦਿਆ ਲੈਣੀ ਹੈ, ਕਸ਼ਤਰੀ ਨੇ ਸਾਡੇ ਲਈ ਗੁਰਬਾਣੀ ਪੜ੍ਹ ਰਿਹਾ, ਰੱਬ ਦੀ ਬੰਦਗੀ 'ਚ ਲੱਗਾ ਹੋਇਆ ਸਿੱਖ ਬ੍ਰਾਹਮਣ ਦੇ ਰੋਲ ਨੂੰ ਨਿਭਾ ਰਿਹਾ, ਜਿਹੜੇ ਤਲਵਾਰ ਗੱਤ ਰਿਹਾ ਹੱਕਾਂ ਲਈ ਲੜ ਰਿਹਾ, ਕਸ਼ਤਰੀ ਦੇ ਰੋਲ ਨੂੰ ਨਿਭਾ ਰਿਹਾ, ਉਹ ਕਿਰਤ ਕਰ ਰਿਹਾ, ਉਹ ਵੈਸ਼ ਦੇ ਰੋਲ ਦੇ ਵਿੱਚ ਹੈ ਤੇ ਉਹ ਹਰ ਇੱਕ ਦੀ ਸੇਵਾ ਦੇ ਵਿੱਚ ਹੈ ਜਿਹੜਾ ਤੁਸੀਂ ਸ਼ੂਦਰਾਂ ਨੂੰ ਕੰਮ ਦਿੱਤਾ ਹੈ। ਇੱਥੇ ਤਾਂ 4 ਵਰਣ 1 ਵਰਣ ਕਰਾਇਆ ਤੇ ਫਿਲਾਸਫੀ ਮੁਕੰਮਲ ਹੈ। ਸੋ ਤੁਹਾਡੇ ਨਾਲ ਦੱਸੋ ਕਿਹੜੇ ਪਾਸਿਓਂ ਤਾਲੁਕ ਹੈ। ਬਾਕੀ ਤੁਸੀਂ 5 ਸਦੀਆਂ ਦਾ ਆਪਣਾ ਜਿਹੜਾ ਵੈਰ ਕੱਢਿਆ ਜੂਨ 84 ਦੇ ਵਿੱਚ, ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸੋ ਸੈਪਰੇਟਿਸਟ ਮਾਈਂਡਸੈਟ ਨਹੀਂ ਹੈ। ਤੁਸੀਂ ਓਨੈਸਟੀ ਨਾਲ ਰਿਸ਼ੀ ਭਾਰਦਵਾਜ ਜੀ, ਤੁਸੀਂ ਭਾਰਦਵਾਜ ਰਿਸ਼ੀ ਬਹੁਤ ਵੱਡੇ ਰਿਸ਼ੀ ਹੋਏ ਨੇ, ਜੇ ਤੁਹਾਨੂੰ ਨਾ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਇਹ ਦਿੱਤਾ ਤੇ ਤੁਸੀਂ ਵੀ ਇਸ ਦਾ ਚਿੰਤਨ ਕਰੋ, ਉਸ ਨੂੰ ਆਪਣੇ ਅੰਦਰ ਜਿਹੜਾ ਇਹ ਸਾਰੇ ਦੇ ਨਾਲ ਤੁਸੀਂ ਦੇਖੋਗੇ, ਫਿਰ ਤੁਹਾਨੂੰ ਲੱਗੇਗਾ ਕਿ ਵੀ ਅਸੀਂ ਗਰੀਵਡ ਪਾਰਟੀ ਹੈ, ਸਾਡੇ ਨਾਲ ਪੈਰ ਪੈਰ ਤੇ ਧੱਕਾ। ਔਰ ਜਿਸ ਲੈਵਲ ਦੇ ਉੱਤੇ, ਔਰ ਜੇ ਤੁਹਾਨੂੰ ਫਿਰ ਵੀ ਸ਼ੱਕ ਰਹੇ, ਹਾਲਾਂ ਉਹਦਾ ਕਨਕਲੂਜਨ ਇੱਕ ਡਿਫਰੈਂਟ ਹੈ ਲਾਲਾ ਦੌਲਤ ਰਾਏ ਦਾ, ਉਹ ਸਾਨੂੰ ਹਿੰਦੂ ਸਾਬਤ ਕਰਨ ਤੇ ਹੈ, ਪਰ ਤੁਸੀਂ ਉਹਨਾਂ ਦੀ ਇਹ ਕਿਤਾਬ ਹੀ ਕਿਤੇ ਤੁਹਾਨੂੰ ਮੌਕਾ ਬਣੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪੜ੍ਹ ਲਓ ਕਿ ਵੀ ਬ੍ਰਾਹਮਣਵਾਦੀਆਂ ਨੇ ਸਿੱਖੀ ਦੀ ਮੁਖਾਲਫਤ ਇਸਲਾਮ ਤੋਂ ਵੀ ਜ਼ਿਆਦਾ ਕਿਉਂ ਕੀਤੀ। ਇਸਲਾਮ ਨੂੰ ਤਾਂ ਉਹਨਾਂ ਨੇ ਟੋਲਰੇਟ ਕਰ ਲਿਆ ਕਿਉਂਕਿ ਉਹਨੇ ਵਿਦਨ ਦਾ ਸੁਸਾਇਟੀ ਬ੍ਰਾਹਮਣ ਦੀ ਡੋਮੀਨੈਂਸ ਨੂੰ ਚੈਲੰਜ ਨਹੀਂ ਸੀ ਕੀਤਾ, ਪਰ ਸਿੱਖੀ ਦੇ ਨਾਲ ਜਿਹੜਾ ਵੈਰ ਪਗਾਇਆ ਜਾਂ ਅੱਜ ਤੱਕ ਜਿਹੜਾ ਪਗਾਇਆ ਜਾ ਰਿਹਾ ਉਹ ਇਸ ਲਈ ਸੀ ਕਿ ਸਿੱਖੀ ਨੇ ਵਿਦਨ ਦਾ ਸੁਸਾਇਟੀ ਸੰਗਤ ਪੰਗਤ ਦੇ ਕਨਸੈਪਟ ਜਿਹੜੇ ਨੇ ਇਹਨਾਂ ਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਔਰ ਉਹਨਾਂ ਨੇ ਪੁਆਇੰਟ ਵਾਈਜ਼ ਦਿੱਤਾ ਹੋਇਆ। ਔਰ 1 ਸਦੀ ਪਹਿਲਾਂ ਜਿਹੜੀ ਇਹ ਕਿਤਾਬ ਉਹਨਾਂ ਦੀ ਛਪੀ ਸੀ ਉਰਦੂ ਦੇ ਵਿੱਚ, ਹੁਣ ਤੁਸੀਂ ਪੜ੍ਹ ਸਕਦੇ ਹੋ, ਉਸ ਨੂੰ ਹਿੰਦੀ 'ਚ ਵੀ ਹੋਏਗੀ। ਸੋ ਫਿਰ ਵੀ ਤੁਹਾਡਾ ਸ਼ੁਕਰੀਆ, ਤੁਸੀਂ ਆਉਂਦੇ ਔਰ ਘੱਟੋ ਘੱਟ ਸਾਨੂੰ ਇਸ ਬਹਾਨੇ ਗੱਲਬਾਤ ਦਾ ਮੌਕਾ ਦਿੰਦੇ ਹੋ ਜੀ। ਔਰ ਡੀਜੇ ਜੀ ਕਹਿੰਦੇ ਨੇ ਦੀਪ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਨੂੰ ਜੰਗ ਬਲੱਡ ਬਹੁਤ ਪਿਆਰ ਕਰਦੇ ਆ। ਸੋ ਅਲਬਰਟਾ ਵਾਲਿਆਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਜਸਟਿਸ ਦੀ ਜਿਹੜੀ ਆਸ ਹੈ ਰੱਖਦੇ ਹੋ ਤਾਂ ਕੈਲਗਰੀ ਸੰਡੇ ਜਿਹੜੇ ਵੋਟਾਂ ਪਾਉਣ ਜ਼ਰੂਰ ਆਓ। ਬਿਲਕੁਲ ਠੀਕ ਹੈ, ਇਹੀ ਜਸਟਿਸ ਹੈ। ਹਾਂਜੀ, ਸੁਖਵਿੰਦਰ ਸਿੰਘ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ। ਫਿਰ ਤੁਸੀਂ ਰਿਸ਼ੀ ਬਾਜਵਾ ਉਹਨਾਂ ਦਾ ਜਵਾਬ ਤੁਸੀਂ ਦੇ ਦਿੱਤਾ। ਸੁਖਵਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਬਲਜੀਤ ਵਰਾਜ ਜੀ ਵੀ ਫਤਿਹ ਬੁਲਾਉਂਦੇ ਨੇ। ਬੀ ਜੋਲੀ ਜੀ ਵੀ ਕਹਿੰਦੇ ਨੇ ਕਿ ਰਿਸ਼ੀ ਭਾਰਦਵਾਜ similarities 6 give free sweet water and your community right on thanks do not drink water। ਸੋ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਡਿਊਰਿੰਗ ਕੋਵਿਡ ਸਿੱਖਸ ਸਟੈਂਡ ਵਿਦ ਆਲ ਡਿਊਰਿੰਗ ਅਰਥਕੁਏਕ ਫਲੱਡਸ ਵੈਨ ਕਪਿਲ ਸ਼ਰਮਾ। ਸੋ ਫਿਰ ਉਹਨਾਂ ਨੇ ਕਿਹਾ ਕਿ ਕਹਿੰਦੇ ਵੈਨ ਕਪਿਲ ਸ਼ਰਮਾ ਆਸਕ ਹੈਲਪ ਟੂ ਪੰਜਾਬ ਡਿਊਰਿੰਗ ਹੈਵੀ ਫਲੱਡਸ all your dirty community boycott this show and his show was off air which similarities you are talking। ਫਿਰ ਇਸੇ ਤਰ੍ਹਾਂ ਫਿਰ ਉਹਨਾਂ ਦਾ ਕਹਿੰਦਾ ਹੈਗਾ ਕਿ in this show only one reporter said he was safe in a Sikh village but in Delhi which Sikh is safe during 84 dirty community। ਫਿਰ ਕਹਿੰਦੇ ਕਿ you done Manipur ਫਿਰ ਨਿਰਭਇਆ ਆਸਿਫਾ ਹਾਂਜੀ ਫਿਰ ਕਹਿੰਦੇ ਨੇ ਹੁਸੈਨ ਅਜੇ ਮਿਸ਼ਰਾ, ਸਾਰੇ ਕਾਂਡ ਹੋਏ ਨੇ ਜਿੱਥੇ ਬੱਚੀਆਂ ਦੇ ਨਾਲ ਬਹੁਤ ਜ਼ਿਆਦਤੀਆਂ ਹੋਈਆਂ, ਮਰਡਰ ਹੋਏ ਉਹਨਾਂ ਦੇ। ਜੈਸਿਕਾ ਲਾਲ ਦੇ ਮਾਮਲੇ ਹਾਂਜੀ ਉਹ ਜਵਾਬ ਦਿੱਤਾ ਇਹਨਾਂ ਨੇ। ਬਿਲਕਿਸ ਹਾਥਰਸ ਹਾਂਜੀ ਐਨੀ ਸੱਚ ਇਨਸੀਡੈਂਟ ਇਨ ਪੰਜਾਬ 0 ਜੀ। ਨਰਿੰਦਰ ਜੀ ਵੀ ਸਾਨੂੰ ਕਹਿੰਦੇ ਨੇ ਜ਼ਿੰਦਾਬਾਦ। ਔਰ ਗੁਰਜਰ ਸਿੰਘ ਜੀ ਵੀ 6 ਫॉर ਜਸਟਿਸ ਖਾਲਿਸਤਾਨ ਜ਼ਿੰਦਾਬਾਦ ਫਤਿਹ। ਸਤਵਿੰਦਰ ਸਿੰਘ ਜੀ ਵੀ ਕਹਿੰਦੇ ਨੇ ਸਾਨੂੰ ਫਤਿਹ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਕਸ਼ਮੀਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਆਜ਼ਾਦੀ ਦੇ ਨੇੜੇ ਪਹੁੰਚ ਰਿਹਾ ਹੈ। ਵਿਰੋਧੀ ਤਾਕਤ ਸਿੱਖ ਸਰਦਾਰਾਂ ਦੇ ਬਹਾਨੇ
ਵੱਖੜੇ ਜਿਹੜੇ ਨੇ ਉਹ ਕਰਕੇ ਲੋਕਾਂ ਨੂੰ ਆਜ਼ਾਦੀ ਤੋਂ ਦੂਰ ਰੱਖਣਾ ਚਾਹੁੰਦੀ ਹੈ ਸੰਗਤਾਂ ਅਤੇ ਪ੍ਰਚਾਰਕਾਂ ਨੂੰ। ਬਿਲਕੁਲ ਠੀਕ ਹੈ। ਫਿਰ ਕਹਿੰਦੇ ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਇਹਨਾਂ ਵਿਰੋਧੀ ਤਾਕਤਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ ਜੀ। ਨੂਪਾ ਜੀ ਦਾ ਤੁਸੀਂ ਮੈਸੇਜ ਜਿਹੜਾ ਪੜ੍ਹ ਦਿਓ। ਹਾਂ, ਉਹਨਾਂ ਨੇ ਕਿਹਾ ਵੀ ਮਰਾਠਾ ਲੋਕਾਂ ਨੂੰ ਮਹਾਰਾਸ਼ਟਰ, ਹੁਣ ਜਿਹੜਾ ਮਹਾਰਾਸ਼ਟਰ ਸਟੇਟ ਹੈ, ਰਾਸ਼ਟਰ ਨੇਸ਼ਨ ਨੂੰ ਕਹਿੰਦੇ ਨੇ, ਰੇਸ਼ਨ ਦੇ ਉੱਤੇ ਵੀ, ਔਰ ਇਹ ਕੋਈ ਅੱਜ ਦਾ ਨਾਂ ਨਹੀਂ ਹੈ ਰੱਖਿਆ ਹੋਇਆ। ਇਹ ਜਦੋਂ ਇਹਨਾਂ ਨੇ ਸੌਰਾਸ਼ਟਰਾ ਨੂੰ 2 ਸੂਬਿਆਂ 'ਚ ਵੰਡਿਆ ਕਿ ਜੀ ਸੌਰਾਸ਼ਟਰ ਸਟੇਟ ਸੀ ਵੀ ਇਹ ਬਾਈਲਿੰਗੁਅਲ ਹੈ, ਸੋ ਇਹ ਮਰਾਠਿਆਂ ਦੀ ਸਟੇਟ ਮਹਾਰਾਸ਼ਟਰ ਬਣਾ ਦਿੱਤੀ। ਉਦੋਂ ਕਿਸੇ ਨੇ ਨਹੀਂ ਕਿਹਾ ਇੱਥੇ ਜੇ ਕੋਈ ਖਾਲਿਸਤਾਨ ਲਫ਼ਜ਼ ਹੈ ਤਾਂ ਉਹਨਾਂ ਨੂੰ ਉਹ ਦਹਿਸ਼ਤਗਰਦ ਬਣਾ ਦਿੱਤਾ। ਉੱਥੇ ਤੁਹਾਨੂੰ ਸ਼ਰਮ ਨਹੀਂ ਆਈ? ਉਹਨੂੰ ਰਾਸ਼ਟਰ ਦੇ ਉੱਤੇ, ਪਿਓ ਦੇ ਉੱਤੇ, ਆਪਣਾ ਪਿਓ ਨੂੰ ਬਣਾ ਲਿਆ ਮਹਾਰਾਸ਼ਟਰ। ਇਸੇ ਤਰ੍ਹਾਂ ਇਹੀ ਉਹਨਾਂ ਨੇ ਨੂਪਾ ਜੀ ਨੇ ਕਿਹਾ, ਮਰਾਠਾ ਲੋਕਾਂ ਨੂੰ ਮਹਾਰਾਸ਼ਟਰ, ਗੁਜਰਾਤੀਆਂ ਨੂੰ ਗੁਜਰਾਤ, ਪੰਜਾਬੀ ਲੋਕਾਂ ਨੂੰ ਕੋਈ ਸਟੇਟ ਨਹੀਂ। ਜੇ ਮੰਗ ਲਈ ਤੇ ਇਹ ਲੈ ਕੇ ਆ ਗਏ, ਮਤਲਬ ਉਸ ਨੂੰ ਇਹ ਫੌਜ ਲੈ ਕੇ ਆ ਗਏ। ਯੂਪੀ ਬਿਹਾਰ ਦਾ ਭਈਆ ਸਾਡੇ ਲੋਕਾਂ ਨੂੰ ਮਾਰਨ ਲੱਗ ਪਿਆ ਜਾਂ ਸਾਡੇ ਖੇਤਾਂ ਵਿੱਚੋਂ ਰੋਟੀ ਖਾਂਦੇ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਤਾਂ ਕਈ ਕੋਟ ਚੜੇ ਪੂਰਬੀ ਦੱਖਣੀ ਜੀ। 1849 'ਚ ਵੀ, 1846 'ਚ ਜਿਹੜੀ ਪਹਿਲੀ ਐਂਗਲੋ ਸਿੱਖ ਵਾਰ ਹੁੰਦੀ ਹੈ, ਸਾਰੀਆਂ ਮੂਰਲੀਆਂ ਪਲਟਣਾ ਇਹਨਾਂ ਦੀਆਂ ਹੀ ਸੀ, ਪੂਰਬੀ ਦੱਖਣੀਆਂ ਦੀਆਂ। ਇਹੀ ਜੂਨ ਦੇ ਪਹਿਲੇ ਹਫਤੇ ਹਮਲਾਵਰ ਸੀ ਜੀ। ਨਿਰਮਲ ਢਿੱਲੋਂ ਜੀ ਔਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ, ਸ਼ਿੰਦਾ ਸਿੰਘ ਗਿੱਲ ਖਾਲਸਤਾਨੀ ਜੀ, ਸਤਵਿੰਦਰ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਚਨਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।